ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलामु अलैकुम सत श्री अकाल आदाब ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅੱਜ ਇੱਕ ਸਬਜ਼ ਮਿਰਚ ਦੇ ਖੇਤ ਵਿੱਚ ਔਰ ਤੁਹਾਨੂੰ ਅਸੀਂ ਇਹਦੇ ਬਾਰੇ 'ਚ ਮੁਕੰਮਲ ਮਾਲੂਮਾਤ ਲੈ ਕੇ ਤੁਹਾਡੀ ਖਿਦਮਤ 'ਚ ਪੇਸ਼ ਕਰਨ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ। ਇਸ ਖੇਤ ਦੇ ਆਨਰ ਕੋਲੋਂ ਅਸੀਂ ਅੱਜ ਪੁੱਛਾਂਗੇ ਕਿ ਇਹ ਤੁਸੀਂ ਪਨੀਰੀ ਲਗਾਈ ਹੈ ਜਾਂ ਕਿ ਇਹਦਾ ਬੀਜ ਪੈਲੀ 'ਚ ਮੁੰਤਕਿਲ ਕੀਤਾ ਹੈ ਔਰ ਕਿਹੜੇ ਮਹੀਨੇ 'ਚ ਅਗਰ ਪਨੀਰੀ ਉਗਾਈ ਹੈ ਤਾਂ ਕਿਹੜੇ ਮਹੀਨੇ 'ਚ ਪਨੀਰੀ ਉਗਾਈ ਹੈ, ਇਹਦਾ ਲਗਾਉਣ ਦਾ ਸਹੀ ਵਕਤ ਜਿਹੜਾ ਉਹ ਕਿਹੜਾ ਹੈ ਔਰ ਅਸੀਂ ਪੁੱਛਾਂਗੇ ਕਿ ਕਿਤਨੀ ਇਹਦੇ ਤੋਂ ਤੁਹਾਡਾ ਖਰਚਾ ਆ ਚੁੱਕਿਆ ਔਰ ਕਿਤਨੀ ਇਸ ਖੇਤ ਵਿੱਚੋਂ ਤੁਹਾਨੂੰ ਆਮਦਨ ਆ ਰਹੀ ਹੈ। ਅਸੀਂ ਇਹ ਵੀ ਭਾਈ ਕੋਲੋਂ ਪੁੱਛਾਂਗੇ ਕਿ ਇਸ ਫਸਲ ਉੱਤੇ ਕਿਹੜੀ ਕਿਹੜੀ ਬਿਮਾਰੀ ਹਮਲਾ ਕਰਦੀ ਹੈ ਤੇ ਫਿਰ ਉਹਦਾ ਤਦਾਰਕ ਤੁਸੀਂ ਕਿਸ ਤਰ੍ਹਾਂ ਕਰਦੇ ਹੋ। ਇਸ ਫਸਲ ਉੱਤੇ ਟੋਟਲੀ ਜਿਹੜਾ ਖਰਚਾ ਹੈ ਉਹ ਕਿੰਨਾ ਹੈ ਔਰ ਤੁਹਾਨੂੰ ਇਸ ਫਸਲ ਤੋਂ ਟੋਟਲ ਜਿਹੜੀ ਆਮਦਨ ਆਉਣ ਦੀ ਤਵੱਕਾ ਹੈ ਅੱਲਾਹ ਪਾਕ ਦੇ ਘਰ ਵਿੱਚ ਉਹ ਕਿੰਨੀ ਹੈ। तो दोस्तों आओ फिर भाई का इंटरव्यू शुरू करने भाई अस्सलाम वालेकुम। क्या हाल भैन ठीक हो? ठीक ठाक शुक्र अल्लाह पाक। जरा दोस्तों नाम दसो की नाम थोड़ा? बशीर सैन। बशीर सैन ते किहड़ी जगह जे? है दरमान। भाई जी फसल जी तुसीं लगाई दी है कितनी देर पहले लगाई सी? हो गए कोई 2 महीने पहले हो गए। 2 महीने पहले ते पहले तुसीं पनीरी लगाई सी या डायरेक्ट बीज लगाया? नहीं पनीरी लगाई थी। पनीरी किहड़े महीने लगाई? पनीरी ये लगाई सी मेरे ख्याल कत्ते च 31 4-3 महीने 3.5 महीने होए। फिर तुसीं ਉਹਨੂੰ ਜ਼ਮੀਨ 'ਚ ਮੁੰਤਕਿਲ ਕਰ क्योंकि इन्हां दे उत्ते छापर देईदा ते साया करके ठंड तो बचाईदा। ठीक है। जाके फिर जो थोड़ी ठंड कम हो जाती फिर लगाई दी है। किहड़े महीने 'ਚ ਤੁਸੀਂ ਪਨੀਰੀ ਮੁੰਤਕਿਲ ਕਰਦੇ ਹੋ ਪੈਲੀ 'ਚ? ये दूसरे महीने च। दूसरे महीने 'ਚ अच्छा ਤੇ ਉਹਦਾ ਮਤਲਬ ਹੈ ਫਿਰ ਤੁਸੀਂ ਇਹ 10ਵੇਂ ਮਹੀਨੇ 'ਚ ਤਕਰੀਬਨ ਲਗਾਈ ਹੋਏਗੀ ਪਨੀਰੀ? ਹਾਂਜੀ 10ਵੇਂ ਮਹੀਨੇ 'ਚ ਪਨੀਰੀ ਲਗਾਈ ਹੈ? हाँ 10वें महीने च। ਅੱਛਾ ਉਸ ਤੋਂ ਬਾਅਦ ਦੱਸੋ ਜਰਾ ਕਿ ਇਹਦੀ ਪਨੀਰੀ ਹੈ 1 ਏਕੜ ਦੀ ਕਿੰਨੇ ਪੈਸੇ ਖਰਚ ਹੁੰਦੇ ਨੇ ਇੱਕ ਲਗਾਉਣ ਵਾਸਤੇ? मेरे ख्याल कोई 16-20 हज़ार रुपये आई पनीरी। 20,000 ਦੀ ਪਨੀਰੀ ਸੀ 1 ਏਕੜ ਦੀ? 1 एकड़ दी। ਅੱਛਾ ਤੇ ਉਹ ਤੇ ਤਕਰੀਬਨ 3-4 ਮਹੀਨੇ ਉਹਨੂੰ ਲੱਗੇ ਵੱਡਿਆ ਹੋਣ ਤੇ हाँ जी ਫਿਰ ਤੁਸੀਂ ਉਹਨੂੰ ਪੈਲੀ 'ਚ ਮੁੰਤਕਿਲ ਕੀਤਾ। हाँ जी। ਪੈਲੀ ਤੇ ਤਿਆਰੀ ਵਾਸਤੇ ਦੱਸੋ ਜਰਾ ਕਿ ਕਿੰਨਾ ਖਰਚਾ ਆ ਗਿਆ, ਕਿਸ ਤਰ੍ਹਾਂ ਤਿਆਰ ਕੀਤਾ? करने वास्ते मेरे पास 10,000 रुपये खर्चा आ गया। 10,000 ਕਿੰਨੇ ਵਾਰੀ ਤਕਰੀਬਨ ਇਹਨੂੰ ਤਿਆਰ ਕੀਤਾ? मैं काम को 5-6 दफा इनू तैयार किया सी। ਅੱਛਾ ਥੱਲੇ ਕੋਈ ਜ਼ਹਿਰ ਵਗੈਰਾ ਕੋਈ ਜ਼ਹਿਰ ਇਹਨੂੰ ਥੱਲੇ ਡੀਏਪੀ ਖਾਦ ਪਾਈ ਸੀ। ਅੱਛਾ ਤੇ ਇੱਕ ਥੈਲੀ ਜ਼ਹਿਰ ਦੀ ਪਾਈ। ਕਿਹੜਾ ਜ਼ਹਿਰ ਪਾਇਆ ਹੈ ਜੀ? ਜ਼ਹਿਰ ਦੂਸਰਾ ਰੈਫਰੀ। ਅੱਛਾ ਰੈਫਰੀ। ਅੱਛਾ ਉਸ ਤੋਂ ਬਾਅਦ ਦੱਸੋ ਜਰਾ ਕਿ ਇਸ ਟਾਈਮ ਤੁਸੀਂ ਇਹ ਤੋਂ ਕਿੰਨੀ ਫਸਲ ਲੈ ਰਹੇ ਹੋ, ਕਿੰਨੀ ਰੋਜ਼ਾਨਾ ਬੇਸ ਤੇ ਸਾਰੀ ਤੋੜਦੇ ਹੋ ਜਾਂ ਕੁਛ ਹੀ ਸੇ ਤੋੜਦੇ ਹੋ? ਕੁਛ ਨਹੀਂ ਦੂਸਰਾ ਹੁਣ ਅੱਗੇ ਤੋੜੇ ਨੇ ਮੇਰੇ ਖਿਆਲ ਕੋਈ ਪਹਿਲੇ ਵਾਰੀ ਤੋੜੇ 40 ਤੋੜੇ। ਅੱਛਾ ਬਾਅਦ ਕੋਈ 100 ਤੋਂ ਉੱਤੇ ਤਕਰੀਬਨ ਤੋੜੇ ਨੇ, ਹੁਣ ਫਿਰ 100 ਉੱਤੇ ਆ ਜਾਏਗੀ। ਯਾਨੀ ਕਿ ਇਹ ਤਕਰੀਬਨ ਕੋਈ 200-250 ਤੋੜਾ ਤੁਸੀਂ ਇਹ ਗੱਟੂ ਯਾਨੀ ਕਹਿੰਦੇ ਨੇ? ਕਮ ਸੇ ਕਮ ਕੋਈ 300-350-400 ਤੋੜੇ ਲੱਗ ਹੋ ਜਾਏਗਾ। ਅੱਛਾ ਟੋਟਲੀ ਟੋਟਲ ਐਂਡ ਤੱਕ ਕਿੰਨੀ ਦੇਰ ਤੱਕ ਤੁਸੀਂ ਇਹ ਫਸਲ ਲੈਣੀ ਹੈ? ਇਹ ਮੇਰੇ ਖਿਆਲ 3 ਮਹੀਨੇ ਚੱਲੇਗੀ। 3 ਮਹੀਨੇ ਹੋਰ ਫਸਲ ਚੱਲੇਗੀ? ਨਹੀਂ ਟੋਟਲ 3 ਮਹੀਨੇ ਚੱਲੇਗੀ। ਟੋਟਲ 3 ਮਹੀਨੇ ਹੋਰ ਚੱਲੇਗੀ। ਇਹ ਅਚਾਰੀ ਮਿਰਚ ਜਾਂ ਦੂਸਰੀ ਮਿਰਚ? ਇਹ ਦੇਸੀ ਮਿਰਚ ਆਰੀ ਮਿਰਚ। ਅਚਾਰੀ ਮਿਰਚ। ਅੱਛਾ ਤੇ ਸਾਡੇ ਦੋਸਤਾਂ ਨੂੰ ਦੱਸੋ ਜਰਾ ਕਿ ਸਪਰੇਅ ਦਾ ਤੁਹਾਡਾ ਕੀ ਸ਼ਡਿਊਲ ਹੈ? ਸਪਰੇਅ ਅਸੀਂ ਇੱਕ ਹਫ਼ਤੇ ਬਾਅਦ ਸਪਰੇਅ ਇਹਨੂੰ ਕਰ ਦਿੰਦੇ ਹਾਂ। ਕਿਹੜੀ ਬਿਮਾਰੀ ਹੈ ਜਿਹੜੀ ਇਹ ਤੇ ਜ਼ਿਆਦਾ ਹਮਲਾ ਕਰਦੀ ਹੈ? ਬਿਮਾਰੀ ਜਿਹੜੀ ਆ ਵਾਇਰਸ ਬਹੁਤੀ ਤੇ ਚੱਲਦੀ ਹੈ, ਦੂਰਾ ਹੁਣ ਹਮਲਾ ਕਰਦੀ, ਹੋਰ ਇਹਦਾ ਕੋਈ ਮਸਲਾ ਨਹੀਂ ਹੈਗਾ। ਅੱਛਾ ਠੀਕ ਹੈ। 1 ਹਫ਼ਤੇ ਬਾਅਦ ਸਪਰੇਅ ਨੂੰ ਤੁਸੀਂ ਕਰਦੇ ਹੋ? ਹਾਂਜੀ 1 ਹਫ਼ਤੇ ਬਾਅਦ। ਤੇ ਯੂਰੀਆ ਨਾਲ ਜਦੋਂ ਪਾਣੀ ਲਾਉਣਾ ਹੈ ਦੂਰੇ ਪਾਣੀ ਯੂਰੀਆ ਪਾ ਦਿੰਦਾ ਥੋੜਾ। ਇੱਕ ਪਾਣੀ ਛੱਡ ਕੇ ਦੂਸਰੇ ਪਾਣੀ ਤੁਸੀਂ ਯੂਰੀਆ ਅੱਧਾ ਥੋੜਾ ਇਹਨੂੰ ਫਲੱਡ ਕਰਦੇ ਹੋ? ਫਲੱਡ ਕਰਦੇ। ਜ਼ਬਰਦਸਤ। ਤੇ ਸਾਡੇ ਦੋਸਤਾਂ ਨੂੰ ਦੱਸੋ ਜਰਾ ਕਿ ਟੋਟਲੀ ਖਰਚਾ ਜਿਹੜਾ ਉਹ ਕਿੰਨਾ ਹੋ ਜਾਂਦਾ? ਟੋਟਲੀ ਮੇਰੇ ਤਕਰੀਬਨ ਕੋਈ 50,000 ਰੁਪਏ ਖਰਚਾ ਆ ਜਾਂਦਾ 1 ਏਕੜ ਤੇ? ਹਾਂ 1 ਏਕੜ ਤੇ। ਜ਼ਬਰਦਸਤ। ਤੇ ਅਸੀਂ ਇਹ ਵੀ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਕਿ ਟੋਟਲੀ ਜਿਹੜੀ ਤੁਹਾਨੂੰ ਆਮਦਨ ਹੋਣੀ ਹੈ ਤੋਂ ਹਾਂਜੀ ਪੂਰੀ ਸੀਜ਼ਨ 'ਚ ਹਾਂਜੀ ਉਹ ਤਕਰੀਬਨ ਕਿੰਨੀ ਕੁ ਹੋ ਸਕਦੀ ਹੈ? ਅਗਰ ਜੇ ਦੂਸਰਾ ਤੇ ਵਿੱਚੋਂ 100 ਤੇ 50 ਰੁਪਏ ਦੂਸਰਾ ਇਹਦੀ ਕਢਾਈ ਦੇ ਰਹੇ ਹਾਂ, ਦੂਸਰਾ ਕੋਈ ਕਮਿਸ਼ਨ ਜਾਏਗੀ, ਤੋੜਾ ਲੱਗੇਗਾ, ਮਤਲਬ 200 ਰੁਪਇਆ ਬਚਦਾ ਤਕਰੀਬਨ। ਨਹੀਂ ਟੋਟਲੀ ਕਿੰਨੇ ਪੈਸੇ ਬਣਨਗੇ ਪੂਰੇ ਕਿੱਲੇ 'ਚ? ਜੇ ਤੇ ਅੱਛਾ ਰੇਟ ਹੋਵੇ ਫਿਰ ਤੇ ਮੇਰੇ ਖਿਆਲ ਕੋਈ 1.5 ਲੱਖ ਰੁਪਇਆ ਬਚ ਜਾਂਦਾ ਹੈ। ਹਾਂ ਖਰਚਾ। ਇਹ ਕਿ ਤੁਸੀਂ ਮੈਸੇਜ ਇਹ ਦੇਣਾ ਚਾਹੁੰਦੇ ਹੋ ਕਿ ਕੋਈ 1.5 ਲੱਖ ਰੁਪਇਆ ਤੁਹਾਨੂੰ ਬਚ ਹੀ ਜਾਂਦਾ ਹੈ? ਕਦੇ ਰੇਟ ਦਾ ਕਮ ਹੁੰਦਾ, ਕਦੇ ਜ਼ਿਆਦਾ ਹੁੰਦਾ, ਹਾਂਜੀ ਫਿਰ ਵੀ 1.5 ਲੱਖ ਰੁਪਇਆ ਤੁਹਾਨੂੰ ਬਚ ਜਾਂਦਾ? ਨਹੀਂ ਫਿਰ ਜੇ ਰੇਟ ਕਮ ਹੋਵੇ ਕੋਈ 50-60 ਹਜ਼ਾਰ ਦੀ ਖਰਚਾ ਬਚ ਜਾਂਦਾ। ਜੇ ਰੇਟ ਜ਼ਿਆਦਾ ਹੋਵੇ ਫਿਰ ਰੇਟ ਦਾ ਅਕਸਰ ਕਦੇ ਕਮ ਹੋ ਜਾਂਦਾ, ਕਦੇ ਜ਼ਿਆਦਾ ਹੁੰਦਾ ਹੈ। ਹਾਂਜੀ ਜੋ ਇਹ ਕੌੜੀ ਹੁੰਦੀ ਜਾਂਦੀ ਹੈ ਰੇਟ ਦਾ ਜ਼ਿਆਦਾ ਹੁੰਦਾ ਜਾਂਦਾ। ਹਾਂਜੀ ਹੁਣ ਰੇਟ ਦਾ ਜ਼ਿਆਦਾ ਹੁੰਦਾ ਹੈ ਨਾ, ਹੁਣ ਪਹਿਲਾਂ ਅੱਗੇ ਸਸਤੀ ਦੇ ਦੇ। ਅੱਛਾ अच्छी फसल अच्छी है वैसे, मेरा मेहनत करे तो फसल अच्छी बिल्कुल। ठीक है। हाँ जी। अच्छा ਜਿਹੜੇ ਦੋਸਤ ਤੁਹਾਡੇ ਨਾਲ ਦੇਖ ਕੇ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹ ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ? अगर जे साढ़े को मशवरा ले तो अच्छी गल है भी साढ़े को मशवरा लेगा काम शुरू करना चाहन तो मशवरा ले लेना
ਫਿਰ ਕੰਮ ਸ਼ੁਰੂ ਕਰਨ। ਤੁਹਾਡਾ ਕਹਿਣਾ ਮਤਲਬ ਹੈ ਕਿ ਪਹਿਲੇ ਮਾਲੂਮਾਤ ਲੈ ਲੈਣਾ ਹੈ। ਹਾਂਜੀ ਮਾਲੂਮਾਤ ਲੈ ਲੈਣ। ਅਗਰ ਕੋਈ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤੇ ਤੁਹਾਨੂੰ ਆਪਣਾ ਨੰਬਰ ਦੱਸੋ ਜ਼ਰਾ ਕੀ। ਹਾਂਜੀ ਨੰਬਰ ਸਾਡਾ 0342 16 16 876। ਬਹੁਤ ਸ਼ੁਕਰੀਆ ਵੀਰ ਜੀ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਅਸੀਂ ਦੁਆ ਕਰਨੇ ਆ ਕਿ ਅੱਲਾਹ ਪਾਕ ਤੁਹਾਨੂੰ ਵੀ ਸਿਹਤ ਦਿਓ, ਤੁਹਾਡੀ ਫਸਲ ਜਿਹੜੀ ਆ ਤੁਹਾਡੀ ਉਮੀਦਾਂ ਦੇ ਮੁਤਾਬਕ ਤੁਹਾਨੂੰ ਇਹਦਾ ਮੁਨਾਫਾ ਮਿਲੇ। ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम, थैंक यू।